ਯਾਦ ਤਾਂ ਜੀ ਉਹ ਹਰ ਟਾਈਮ ਹੀ ਯਾਦ, ਹਰ ਚੀਜ਼ ਯਾਦ ਆ। ਉਹ ਗਲੀਆਂ ਯਾਦ ਆ, ਬਾਜ਼ਾਰ ਯਾਦ ਆ, ਮਕਾਨ ਯਾਦ ਆ, ਹਰ ਸ਼ੈ ਯਾਦ ਆ, ਭੁੱਲਦੀ ਨਹੀਂ। ਹੁਣ ਤੁਹਾਨੂੰ ਆਪਣਾ ਪਿੰਡ ਯਾਦ ਆਉਂਦਾ ਹੈ? ਮੈਂ ਕਿਹਾ ਜੀ ਉੜ ਕੇ ਚਲੇ ਤੇ ਬੜੀ ਕੋਸ਼ਿਸ਼ ਕਰਦਾ, ਪਿੰਡ ਵਾਲਿਆਂ ਨੂੰ ਵੀ ਪਤਾ ਵੀ ਮੈਂ ਕਿਸੇ ਤਰੀਕੇ ਨਾਲ ਪਹੁੰਚ ਜਾਵਾਂ ਉੱਥੇ। ਤੇ ਜਿਹਨੇ ਦੇਖੇ ਨੇ ਉਹਨੂੰ ਪਤਾ ਸੰਨ 47 ਕੀ, ਉਹਦਾ ਨਾਂ ਹੀ ਲੈਂਦਾ ਨਾ। ਪਰ ਜਿਹਨੇ ਦੇਖਿਆ ਉਹਨਾਂ ਨੂੰ ਪਤਾ ਵੀ ਸੰਨ 47 ਕੀ ਆ। ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਨਾਜ਼ਰੀਨ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅਸੀਂ ਉਹ ਇਤਿਹਾਸਿਕ ਕਿਸਮ ਦੀ ਵੰਡ ਜਿਹੜੀ 47 ਦੇ ਵਿੱਚ ਹੋਈ, ਜਿਹਦੇ ਵਿੱਚ ਬਜ਼ੁਰਗਾਂ ਨੇ ਇੱਕ ਵੱਡੀ ਤਾਦਾਦ ਦੇ ਨਾਲ ਪਾਕਿਸਤਾਨ ਵੱਲ ਨੂੰ ਹਿਜਰਤ ਕੀਤੀ, ਆਪਣੇ ਘਰ-ਬਾਰ ਨੂੰ ਛੱਡਿਆ, ਆਪਣੇ ਪਿਆਰਿਆਂ ਨੂੰ ਛੱਡਿਆ, ਉਹ ਥਾਵਾਂ ਨੂੰ ਛੱਡਿਆ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੇ ਉਹ ਜਿਨ੍ਹਾਂ ਗਲੀਆਂ 'ਚੋਂ ਖੇਲਦੇ ਰਹੇ ਸੀ। ਉਹ ਗਲੀਆਂ ਛੱਡ ਕੇ, ਉਹ ਪਿੰਡ ਛੱਡ ਕੇ, ਉਹ ਪਿੰਡ ਦੀਆਂ ਬਹਾਰਾਂ ਛੱਡ ਕੇ ਜਦੋਂ ਉਹ ਇਸ ਥਾਂ ਤੇ ਆਏ, ਅਸੀਂ ਤੇ ਕਹਿ ਦਿੰਦੇ ਹਾਂ ਕਿ ਜੀ ਉਹਨਾਂ ਦਾ ਦਿਲ ਲੱਗ ਗਿਆ ਜਾਂ ਉਹਨਾਂ ਨੇ ਇੱਥੇ ਆ ਕੇ ਆਪਣੀ ਦੁਨੀਆ ਆਬਾਦ ਕਰ ਲਈ। ਪਰ ਇੱਕ ਸਦੀਆਂ ਲੰਘਣ ਤੋਂ ਬਾਵਜੂਦ ਵੀ ਉਹਨਾਂ ਦੀਆਂ ਅੱਖਾਂ ਅੱਗੇ ਉਹ ਮੰਜ਼ਰ ਉਵੇਂ ਹੀ ਰਹਿੰਦਾ ਹੈ। ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ, ਉਹ ਵੀ ਇੰਡੀਆ ਤੋਂ ਹਿਜਰਤ ਕਰਕੇ ਤੇ ਪਾਕਿਸਤਾਨ ਆਏ, ਤੇ ਪਾਕਿਸਤਾਨ ਆ ਕੇ ਦਿਲ ਤੇ ਉਹਨਾਂ ਨੇ ਵੀ ਲਾ ਲਿਆ। ਪਰ ਉਹਨਾਂ ਦੀ ਕਹਾਣੀ ਜਿਹੜੀ ਹੈ ਉਹ ਇਸ ਪ੍ਰੋਗਰਾਮ ਦੇ ਨਾਲ ਬਿਲਕੁਲ ਮੈਚ ਹੁੰਦੀ ਹੈ, ਜਿਹਦਾ ਨਾਮ ਹੈ ਹੰਝੂਆਂ ਦੀ ਵੰਡ। ਹਾਂਜੀ ਬਾਬਾ ਜੀ, अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਬੜਾ ਚੰਗਾ ਬਾਬਾ ਜੀ, ਕੀ ਨਾਂ ਹੈ ਆਪਣਾ? ਅਸਗਰ ਹੈ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਹਿੰਦੁਸਤਾਨ ਦੇ ਵਿੱਚ ਤੁਹਾਡਾ ਪਿੰਡ ਕਿਹੜਾ ਸੀ? ਪਿੰਡ ਬਸਨਾ ਕਰਤਾਰਪੁਰ ਦੇ ਲਾਗੇ। ਤੇ ਕਿੱਡਾ ਕੁ ਪਿੰਡ ਸੀ ਉਹ? ਤੇ ਥੋੜਾ ਜਿਹਾ ਪਿੰਡ ਦੇ ਬਾਰੇ ਚ ਦੱਸੋ ਕਿ ਉਹ ਪਿੰਡ ਕਿਵੇਂ ਸੀ, ਜਾਂ ਉਸ ਪਿੰਡ ਦਾ ਮੰਜ਼ਰ ਤੁਹਾਡੀਆਂ ਅੱਖਾਂ 'ਚ ਇਸ ਵੇਲੇ ਕਿਵੇਂ ਦਾ ਹੈ? ਛੋਟਾ ਜਿਹਾ ਪਿੰਡ ਸੀ ਜੀ, 2 ਭਰਾ ਸੀ ਸਾਡੇ ਦਾਦੇ ਜਿਹੜੇ, ਤੇ 24 ਮਰਬੇ ਰਕਬਾ ਸੀ। ਸਹੀ ਹੈ। ਇਹ 'ਚ 12 ਮੇਰੇ ਦਾਦੇ ਕੋਲ ਸੀ, 12 ਦੂਏ ਭਰਾ, ਤੇ ਪਿੰਡੋਂ ਬਣਿਆ ਸੀ ਅਸੀਂ ਆਪਸ ਵਿੱਚ। ਕੁਛ ਹਿੰਦੂ ਵੀ ਸੀ ਉੱਥੇ, ਚਮਾਰ ਸੀ, ਭਗਵਾਨ ਸੀ, ਚੰਦ ਘਰ ਹੋਰ ਸੀ, ਬਾਕੀ ਅਸੀਂ ਸੀ ਉੱਥੇ। ਪਿੰਡ ਬੜਾ ਖੂਬਸੂਰਤ ਸੀ, ਪਾਣੀ ਬੜਾ ਚੰਗਾ ਸੀ, ਇਲਾਕਾ ਬੜਾ ਚੰਗਾ ਸੀ, ਤੇ ਲਾਗੇ ਸਿੱਖ ਨਹੀਂ ਸਭ ਮੁਸਲਮਾਨ ਹੀ ਸੀ ਲਾਗੇ ਪਿੰਡ ਸਾਰੇ, ਤੇ ਬੜਾ ਅੱਛਾ ਮਾਹੌਲ ਸੀ ਉੱਥੇ। ਤੇ ਫਿਰ ਸੰਨ 47 ਦੀ ਜਦੋਂ ਵੰਡ ਹੋਈ ਆ, ਤੇ ਫਿਰ ਜਨਾਬ ਪਹਿਲਾਂ ਰੌਲਾ ਪਿਆ ਇੱਥੇ ਸਾਡੇ ਬਾਰਡਰ ਬਣਨਾ, ਉਹ ਫਿਰ ਨਾ ਬਣਿਆ। ਫਿਰ ਬਾਘਾ ਬਾਰਡਰ ਬਣ ਗਿਆ। ਪਰ ਜੋ ਹਾਲਤ ਨਾਲ ਅਸੀਂ ਉੱਥੋਂ ਨਿਕਲੇ ਹਾਂ ਨਾ ਜੀ, ਖੁਦਾ ਜਾਣਦਾ। ਉਸ ਟਾਈਮ ਹਰ ਸ਼ੈ, ਮਾਲ ਡੰਗਰ ਘਰ ਬਾਹਰ, ਆਪਣੇ ਬੱਚੇ ਲੈ ਕੇ ਨਿਕਲੇ ਆ ਵੱਡੇ ਸਾਡੇ, ਸਾਨੂੰ ਹੀ ਲੈ ਕੇ ਨਿਕਲੇ, ਕੋਈ ਸ਼ੈ ਖੁਦਾ ਦੀ ਨਹੀਂ ਆਉਂਦੀ। ਅਤੇ ਰਾਹ ਦੇ ਵਿੱਚ ਜੀ ਜਥੇ ਬੜੇ ਪੈਂਦੇ ਰਹੇ ਸਿੱਖਾਂ ਦੇ, ਬੜਾ ਵਡਾਂਗਾ ਹੋਇਆ, ਬਹੁਤ ਖਲਕਤ ਮਰੀ ਆ। ਸਾਡੇ ਦੇਖਣ 'ਚ ਹਜ਼ਾਰਾਂ ਲੋਕ, ਅਸੀਂ ਆਪਣੀ ਲਾਸ਼ਾਂ ਦੇਖੀਆਂ ਉੱਥੇ ਪਈਆਂ। ਹਾਂਜੀ, ਪਾਣੀ ਆ ਜਿਹੜਾ ਖੂਹਾਂ ਦਾ ਪਾਣੀ ਸੀ, ਇਹਨਾਂ 'ਚ ਜ਼ਹਿਰ ਪਾ ਦਿੱਤੀ, ਉਹ ਲੋਕ ਜ਼ਹਿਰ ਪੀ ਕੇ ਵੀ ਬੜੇ ਮਰੇ ਆ। ਫਿਰ ਜਦੋਂ ਅਸੀਂ ਅੰਮ੍ਰਿਤਸਰ ਆਏ ਤਾਂ ਅੱਗੇ ਫਿਰ ਫਲੱਡ ਆ ਗਿਆ, ਬਿਆਸਾ ਦਰਿਆ ਨੇ ਸਾਰੀ ਦੁਨੀਆ ਰੋੜ ਲਈ। ਹਾਂਜੀ, ਬਾਕੀ ਮਾੜੀ ਖਲਕਤ ਬਹੁਤ ਆ। ਅੱਛਾ, ਉਹ ਥਾਵੇਂ ਜਿਹੜਾ ਤੁਹਾਡਾ ਪਿੰਡ ਸੀ ਬਾਬਾ ਜੀ, ਹਾਂਜੀ, ਉਸ ਪਿੰਡ ਦੇ ਵਿੱਚ ਤੁਹਾਡੇ ਕਿੰਨੇ ਘਰ ਸੀ, ਤੇ ਤੁਸੀਂ ਕੌਣ ਸੀ, ਤੇ ਤੁਹਾਡਾ ਘਰ ਦੇ ਵਿੱਚੋਂ ਕਿਹੜਾ ਨੰਬਰ ਸੀ? ਵੱਡੇ ਸੀ ਤੁਸੀਂ ਜਾਂ ਛੋਟੇ ਭਾਈ ਸੀ? ਸਾਡੇ ਜੀ ਦਾਦਾ ਸਾਡਾ ਸੀ, 6 ਪੁੱਤ ਸੀ ਇਹਦੇ। ਸਾਡਾ ਜਿਹੜਾ ਬਾਪ ਆ 6 ਭਰਾ, 6ਾਂ ਦੀ ਅਸੀਂ ਔਲਾਦ। ਤੇ ਨੰਬਰਦਾਰ ਵੀ ਮੇਰਾ ਤਾਇਆ ਸੀ। ਤੇ ਬਾਕੀ ਦੂਆ ਜਿਹੜਾ ਸੀ ਉਹਨਾਂ ਦੇ ਵੀ ਘਰ ਸੀ, 5-7 ਹੋਏ, ਵਾਹਵਾ ਘਰ ਹੋਏ ਸੀ। ਹਾਂਜੀ। ਤੇ ਤੁਹਾਡੀ ਜਦੋਂ 47 ਹੋਈ ਹੈ ਬਾਬਾ ਜੀ, ਉਦੋਂ ਤੁਹਾਡੀ ਕਿੰਨੀ ਉਮਰ ਸੀ? ਮੇਰੀ ਉਮਰ ਜੀ 12 ਸਾਲ ਸੀ। ਹਾਂਜੀ, ਬਾਕੀ ਮੈਨੂੰ ਸਾਰੀ ਹੋਸ਼ ਆ, ਜੋ ਵੀ ਹੋਇਆ, ਮਾਰ ਵੱਢ ਜੋ ਵੀ ਹੋਈ, ਜਥੇ ਜਿੱਦਾਂ ਪੈਂਦੇ ਸੀ, ਜਿੱਦਾਂ ਭੱਜੇ ਅਸੀਂ, ਹਰ ਸ਼ੈ ਛੱਡ ਕੇ ਭੱਜੇ ਹਾਂ, ਕੋਈ ਸ਼ੈ ਨਹੀਂ ਕੀਤੀ।
ਹਾਂਜੀ। ਤੇ ਮੈਨੂੰ ਇਹ ਦੱਸੋ ਤੁਸੀਂ ਕਿ ਜਦੋਂ ਤੁਸੀਂ 12 ਸਾਲ ਤੁਹਾਡੀ ਉਮਰ 47 ਦੇ ਵਿੱਚ ਸੀ, ਹਾਂਜੀ। ਉਸ ਪਿੰਡ ਦੇ ਵਿੱਚ ਤੁਸੀਂ ਕਿਸੇ ਸਕੂਲ ਕਿਸੇ ਮਦਰਸੇ ਜਾਂਦੇ ਸੀ? ਕੋਈ ਯਾਦਾਂ ਕੋਈ ਸਕੂਲ ਨਹੀਂ ਸੀ ਜੀ ਉੱਥੇ, ਅੱਛਾ। ਕੋਈ ਮਦਰਸਾ ਨਾਲ ਦਾ ਪਿੰਡ ਸੀ ਕਿ 2-3 ਮੀਲ ਤੇ ਉੱਥੇ ਸੀ ਸਕੂਲ। ਤੇ ਮਸਜਿਦ ਸਾਡੇ ਦਾਦੇ ਨੇ ਆਪ ਪਾਈ ਸੀ, ਬੜੀ ਵੱਡੀ ਮਸਜਿਦ ਸੀ, ਦੀਵਾਨਖਾਨਾ ਬੜਾ ਵੱਡਾ ਸੀ, ਬੜਾ ਮਾਲਕ ਵੀ ਤਕੜਾ ਸੀ। ਤੇ ਬਾਕੀ ਹੋਰ ਉੱਥੇ ਸਕੂਲ ਸਕਾਲ ਦਾ ਤਾਂ ਪਤਾ ਹੀ ਨਹੀਂ ਸੀ ਜੀ ਕਿਸੇ ਨੂੰ। ਹਾਂ। ਤੇ ਉਹ 12 ਸਾਲ ਤੱਕ ਉੱਥੇ ਕੀ ਕਰਦੇ, ਖੇਲਦੇ, ਕੋਈ ਯਾਰੀ ਦੋਸਤੀ? ਹਾਂ, ਬੜੀ ਜੀ। ਕੋਈ ਨਾਂ ਨੂੰ ਯਾਦ ਹੈ? ਨਾ ਤਾਂ ਨਹੀਂ ਜੀ ਯਾਦ, ਆਪਣੇ ਜੀ ਸੀ। ਅੱਛਾ, ਆਪਣੇ ਜੀ ਸੀ। ਹਾਂਜੀ, ਹੋਰ ਤਾਂ ਉੱਥੇ ਮਾਲਕ ਹੀ ਕੋਈ ਨਹੀਂ ਸੀ। ਹਾਂਜੀ। ਨਹੀਂ ਤੇ ਹਾਂਜੀ ਜੀ ਦੱਸੋ। ਜਿਹੜਾ ਤੁਸੀਂ ਕਿਹਦਾ ਨਾਮ ਹੈ, ਉਸ ਪਿੰਡ ਦੇ ਵਿੱਚ ਕੋਈ ਜਿਹੜੇ ਬਾਕੀ ਘਰ ਸੀ ਉਹਨਾਂ ਵਿੱਚੋਂ ਕੋਈ ਸਿੱਖ, ਕੋਈ ਹਿੰਦੂ? ਹਿੰਦੂ ਸਿੱਖ ਕੋਈ ਨਹੀਂ ਸੀ, ਮੁਸਲਮਾਨ ਸੀ। ਮੁਸਲਮਾਨ। ਤੇ ਆਲੇ ਦੁਆਲੇ ਜਿਹੜੇ ਪਿੰਡ ਸੀ ਉਹਨਾਂ ਪਿੰਡਾਂ ਦੇ ਵਿੱਚ ਉਹ ਹੈ ਸੀ ਕਿ ਘੁਮਿਆਰਾ ਸਿੱਖਾਂ ਦਾ ਪਿੰਡ ਸੀ। ਅੱਛਾ। ਉਹ ਬਿਲਕੁਲ ਸਾਡੇ ਨਾਲ ਸੀ। ਤੇ ਬਾਕੀ ਮੁਸਲਮਾਨਾਂ ਦੇ ਪਿੰਡ ਸੀ, ਬਰਿਆਹਾਂ ਸੀ, ਮੌੜਾਂ ਸੀ, ਪਸਨਾ, ਇਹ ਅੰਬਗੜ੍ਹ ਸੀ, ਰਸੂਲਪੁਰ ਸੀ, ਜਫਰਾਲ ਸੀ। ਇਹ ਸਾਰੇ ਪਿੰਡ ਸਾਡੇ ਨਾਲ ਨਾਲ। ਅੱਛਾ, ਪਿੰਡ ਦੀ ਕੋਈ ਐਸੀ ਥਾਂ, ਕੋਈ ਬੋਰਡ, ਕੋਈ ਮਸਜਿਦ ਜਿਹੜੀ ਤੁਹਾਨੂੰ ਹਲੇ ਵੀ ਯਾਦ ਹੋਵੇ? ਯਾਦ ਤਾਂ ਜੀ ਉਹ ਹਰ ਟਾਈਮ ਹੀ ਯਾਦ, ਹਰ ਚੀਜ਼ ਯਾਦ ਆ। ਉਹ ਗਲੀਆਂ ਯਾਦ ਆ, ਬਾਜ਼ਾਰ ਯਾਦ ਆ, ਮਕਾਨ ਯਾਦ ਆ, ਹਰ ਸ਼ਾ ਯਾਦ ਆ, ਭੁੱਲਦੀ ਨਹੀਂ। ਆ ਤਾਂ ਮੂਦੀ ਲੈ ਕੇ ਬਹਿ ਗਿਆ ਸਾਨੂੰ। ਹਾਂਜੀ। ਸਾਡਾ ਦਿਲ ਕਰਦਾ ਹੁਣ ਚਲੇ ਜਾਈਏ ਉੱਥੇ। ਅੱਛਾ, ਅਗਰ ਤੁਸੀਂ ਚਲੇ ਜਾਓ, ਜੇ ਤੁਹਾਨੂੰ ਲੈ ਜਾਈਏ ਤਾਂ ਤੁਸੀਂ ਉਹ ਪਹਿਚਾਨ ਲੋਗੇ ਰਾਹ? ਬਿਲਕੁਲ ਹਰ ਸ਼ੈ ਪਛਾਣ, ਕਿੱਥੋਂ ਜਾਣਾ, ਕੀ ਬਿਲਕੁਲ। ਹਾਂਜੀ, ਕਰਤਾਰਪੁਰੋਂ ਸਿੱਧਾ ਸਾਡੇ ਪਿੰਡ ਨੂੰ ਜਨੇਲੀ ਛੱਡ ਜਾਂਦੀ ਫਸਟ ਕਲਾਸ। ਦਰਬਾਰ ਆ ਮੇਰੇ ਦਾਦੇ ਦਾ ਬਣਿਆ ਉੱਥੇ ਬੜਾ ਵੱਡਾ। ਕੀ ਨਾਮ ਦਰਬਾਰ? ਨੱਥੇ ਖਾਂ। ਅੱਛਾ। ਅੱਛਾ, ਮੈਨੂੰ ਬਜ਼ੁਰਗੋ ਇਹ ਦੱਸੋ ਤੁਸੀਂ ਕਿ ਜਦੋਂ ਅਸੀਂ ਹੋਰ ਵੀ ਲੋਕਾਂ ਦਾ ਇੰਟਰਵਿਊ ਕੀਤਾ ਜਿਹੜੇ ਉਧਰੋਂ ਆਏ ਨੇ ਹਿੰਦੁਸਤਾਨ ਤੋਂ, ਤੇ ਉਹ ਕਹਿੰਦੇ ਸੀ ਕਿ ਜਦੋਂ ਐਲਾਨ ਹੁੰਦੇ ਸੀ ਨਾ ਕਿ ਘਰ ਛੱਡ ਜਿਓ, ਵੰਡ ਹੋਣ ਲੱਗੀ ਹੈ, ਤੇ ਅਸੀਂ ਸਮਝਦੇ ਸੀ ਕਿ ਐਵੇਂ ਗੱਲਾਂ ਹੀ ਬਣੀਆਂ ਨੇ ਤੇ ਇਹ ਕੰਮ ਨਹੀਂ ਹੋਣਾ। ਤੁਹਾਨੂੰ ਕੋਈ ਕਿੱਦਾਂ ਪਤਾ ਲੱਗਾ ਕਿ ਹੁਣ ਤੁਹਾਨੂੰ ਇਹ ਥਾਂ ਛੱਡਣੀ ਪੈਣੀ ਆ? ਤੇ ਸਾਨੂੰ ਏਦਾਂ ਹੀ ਪਤਾ ਲੱਗਾ ਜੀ ਵੀ ਸਾਡੇ ਨਾਲ ਪਿੰਡ ਸੀ, ਰਾਜਪੂਤ ਸੀ, ਗੁਲਾਬ ਖਾਂ ਦਾ ਨਾਮ। ਠੀਕ ਹੈ। ਉਹ ਸਿੱਖਾਂ ਨੇ ਵੱਢ ਦਿੱਤਾ। ਅੱਛਾ। ਜਿਹੜਾ ਸਿੱਖਾਂ ਨੇ ਉਹਨੂੰ ਵੱਢਿਆ ਨਾ, ਤੇ ਸਾਡੇ ਬੁੜਿਆਂ ਨੇ ਉਸ ਵੇਲੇ ਘੋੜੀਆਂ ਤੇ ਕਾਠੀਆਂ ਪਾ ਲਈਆਂ ਤੇ ਚਲੋ ਬਈ ਉਰਾਂ ਆ ਗਏ। ਇੱਕ ਪਿੰਡ ਸੀ ਹੋਰ ਦੂਰ ਹੜਮਾ, ਉੱਥੇ ਆ ਗਏ, ਸ਼ੇਰੂਵਾਲ ਸਾਡੇ, ਉੱਥੇ ਆ ਗਏ। ਅਸੀਂ ਤਾਂ ਹਰ ਸ਼ਹਿਰ ਛੱਡਿਆ, ਟੁੰਬਾਂ ਨਹੀਂ ਚੱਕੀਆਂ, ਕੋਈ ਚੀਜ਼ ਨਹੀਂ ਚੱਕੀ, ਕੋਈ ਭਾਂਡਾ ਨਹੀਂ ਲਿਆ, ਸਿਰਫ ਇੱਕ ਗਲਾਸ ਲਿਆ ਸੀ ਤੇ ਜਿਹ 'ਚ ਪਾਣੀ ਰਾਜ ਪੀ ਲੈਣਾ ਬਸ। ਕੀ ਸੀ ਉੱਥੇ ਤੁਹਾਡੇ ਕੋਲ? ਬਹੁਤ ਕੁਛ ਸੀ ਜੀ। ਕਿੰਨੀਆਂ ਮੱਝਾਂ ਸੀ? ਮੱਝਾਂ ਜਾਨਵਰ ਸੀ ਸਾਰੇ ਤੁਹਾਡੇ? ਸਾਰਿਆਂ ਭਰਾਵਾਂ ਕੋਲ 100-150 ਪਸ਼ੂ ਸੀ। ਅੱਛਾ। ਹਾਂਜੀ, ਬਹੁਤ ਮਾਲ ਸੀ, ਘੋੜੀਆਂ, ਬੋਤੀਆਂ, ਜੋ ਹਰ ਸ਼ੈ ਬੜੀ ਸੀ। ਬਾਕੀ ਹਰ ਸ਼ਹਿਰ 'ਚ ਕੋਈ ਸ਼ੈ ਨਹੀਂ ਆਉਂਦੀ ਜੀ, ਹਰ ਸ਼ੈ ਛੱਡੀ। ਤੇ ਉਦੋਂ ਤੁਹਾਡੇ ਕੋਈ ਭਿਣਕ ਪੈਂਦੀ ਸੀ ਇੱਦਾਂ ਦੀ ਕਿ ਜਿਹੜਾ ਹੈਗਾ ਉਹ ਬਾਬੇ ਹੋਣਾ ਦਾ ਕੋਈ ਗੱਲਬਾਤ ਚੱਲ ਰਹੀ ਆ, ਬਾਬੇ ਕਾਇਦੇ ਆਜ਼ਮ ਦੀ, ਜਾਂ ਕੋਈ ਉਹਦੀਆਂ ਗੱਲਾਂ, ਕੋਈ ਉਹਦੇ ਖਿਤਾਬ, ਕੋਈ? ਪਹਿਲਾਂ ਸੀ ਜੀ ਗੱਲ ਇਹ ਚੱਲੀ ਵੀ ਬਾਘਾ ਬਾਰਡਰ ਜਿਹੜਾ ਇੱਥੇ ਜਲੰਧਰ ਬਣਨਾ। ਠੀਕ ਹੈ। ਪਹਿਲਾਂ ਰੌਲਾ ਇਹ ਪਿਆ, ਸਾਡੇ ਬੁੜੇ ਕਹਿੰਦੇ ਲਓ ਜੀ ਬਾਰਡਰ ਇੱਥੇ ਬਣ ਚੱਲਿਆ। ਉਹ ਮੁੜ ਕੇ ਜੀ ਪਤਾ ਲੱਗਾ ਵੀ ਨਹੀਂ, ਉਹ ਤਾਂ ਬਾਘਾ ਬਾਰਡਰ ਬਣ ਗਿਆ। ਫਿਰ ਸਾਨੂੰ ਉੱਠਣਾ ਪਿਆ। ਇਹ ਸਿੱਖਾਂ ਨੇ ਜਥੇ ਬਣਾ ਲਏ, ਉਹ ਜਥੇ ਹੀ ਪੈਂਦੇ ਸੀ ਸਾਨੂੰ। ਜਦ ਜਥੇ ਦੇਖ ਕੇ ਦੌੜ ਗਏ ਮੁਸਲਮਾਨ, ਫਿਰ ਅੱਗੇ ਲੱਗ ਕੇ ਸਾਰੇ। ਜਿਹੜੇ ਕੋਈ ਉੱਦਾਂ ਦੇ ਪੈਂਦੇ ਵੀ ਸੀ, ਉੱਧਰ ਉੱਧਰ ਲੜਾਈਆਂ ਵੀ ਹੋਈਆਂ, ਮਰੇ ਬੜੇ, ਉੱਧਰ ਸਿੱਖ ਵੀ ਮਰੇ, ਆਪ ਵੀ ਮਰੇ। ਬਾਬਾ ਜੀ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਮੁਹੱਬਤ ਸੀ, ਕਹਿੰਦੇ ਸੀ ਕਿ 1000 ਸਾਲ ਤੋਂ ਇਕੱਠੇ। ਮੈਂ ਕਿਹਾ ਜੀ ਵਿਆਹ ਸ਼ਾਦੀਆਂ ਤੇ ਆਉਣ ਜਾਣ ਹਰ ਗੱਲ ਉੱਲਾ ਜਾਣੇ ਕੀ ਭਾਣਾ ਬੜਿਆ। ਅਚਾਨਕ ਉਹ ਬਸ ਹਿੰਦੂਆਂ ਨੇ ਕੁੱਗਲ ਦੇਤੀ ਇਹਨਾਂ ਨੂੰ, ਹੈ ਤਾਂ ਹੁਣ ਰੋਂਦੇ ਹੋ ਵੀ। ਮੁਹੱਬਤ ਤਾਂ ਹੁਣ ਵੀ ਉਹਨਾਂ ਦੀ ਸਾਡੇ ਨਾਲ ਹੀ ਆ, ਹਿੰਦੂਆਂ ਨਾਲ ਮੁਹੱਬਤ ਨਹੀਂ। ਹਾਂਜੀ, ਪਿਆਰ ਸਾਡੇ ਨਾਲ ਹੀ ਆ ਉਹਨਾਂ ਦਾ। ਰੋਂਦੇ ਵੀ ਕਦੇ ਹੀ ਆ, ਅਸੀਂ ਵੀ ਨਾ ਰੋਂਦੇ, ਸਾਨੂੰ ਰੋਂਦੇ। ਚੰਗੇ ਸੀ ਲੋਕ, ਮਾੜੇ ਤਾਂ ਨਹੀਂ ਸੀ। ਤੇ ਹਿੰਦੂ ਦਾ ਤੁਹਾਨੂੰ ਪਤਾ, ਉਹਨਾਂ ਦਾ ਵੀ ਦੁਸ਼ਮਣ ਆ, ਸਾਡਾ ਵੀ ਦੁਸ਼ਮਣ। ਤੇ ਜਦੋਂ ਤੁਸੀਂ ਨਿਕਲੇ ਨੇ ਪਾਕਿਸਤਾਨ ਵੱਲ ਨੂੰ, ਕਿੰਨੇ ਦਿਨ ਲੱਗੇ ਤੁਹਾਨੂੰ ਆਉਣ ਤੇ ਕਿਵੇਂ ਆਏ ਹੋ ਤੁਸੀਂ? ਅਸੀਂ ਜਨਾਬ ਉੱਥੋਂ
ਇੱਦਾਂ ਬਣੇ ਸੀ, ਇਕੱਠੇ ਹੋ ਕੇ ਚੱਲਦੇ ਸੀ, ਕੈਂਪ ਬਣੇ, ਕੈਂਪਾਂ ਦੇ ਜ਼ਰੀਏ ਆਏ ਹਾਂ ਅਤੇ ਤੁਰ ਕੇ ਆਏ ਹਾਂ ਅਸੀਂ। ਕੋਈ ਤਕਰੀਬਨ ਸਾਡਾ ਕੋਈ ਐਡਾ ਸਫ਼ਰ ਨਹੀਂ ਸੀ, ਮਤਲਬ ਅੰਮ੍ਰਿਤਸਰ ਤੋਂ ਕੋਈ ਮੇਰੇ ਖਿਆਲ 20-25 ਮੀਲ ਜਾਂ 30 ਮੀਲ ਹੋਊ ਅੰਮ੍ਰਿਤਸਰੋਂ ਸਾਡਾ ਪਿੰਡ, ਉਹ ਅਸੀਂ ਤੁਰ ਕੇ ਹੀ ਆਏ ਹਾਂ। ਹਾਂਜੀ 20-25 ਮੀਲ ਤੁਰ ਕੇ ਹੀ ਆਏ। ਹਾਂਜੀ ਤੇ ਘਰੋਂ ਇੱਥੇ ਅੰਮ੍ਰਿਤਸਰ ਆ ਗਏ। ਘਰੋਂ ਕੋਈ ਸ਼ੈ ਨਹੀਂ ਸੀ ਲਈ, ਤੇ ਫਿਰ ਖਾਣ ਪੀਣ ਦਾ ਕਿੱਦਾਂ ਕਰਦੇ ਸੀ? ਉਹ ਦਿੰਦੇ ਸੀ ਜੀ, ਫੌਜੀ ਦਿੰਦੇ ਸੀ, ਆਟਾ ਵੀ ਦਿੰਦੇ ਸੀ। ਹਾਂਜੀ ਤੇ ਬਾਰਿਸ਼ ਬੜੀ ਹੁੰਦੀ ਸੀ, ਬਾਰਿਸ਼ 'ਚ ਵੀ ਉਹ ਵਿਚਾਰੇ ਦਿੰਦੇ ਸੀ ਆਟਾ ਵੀ। ਫਿਰ ਲਾਹੌਰ ਆ ਗਏ, ਉਹਨਾਂ ਨੇ ਵੀ ਸਾਨੂੰ ਕਹਿਣਗੇ ਕਿ ਆਹ ਬਾਰਗਾਂ ਖਾ ਲਈ, ਤੇ ਬਾਰਿਸ਼ ਬੜੀ ਹੋਵੇ। ਉਹ ਮਤਲਬ ਇੱਦਾਂ ਸੀ, ਬਾਰਿਸ਼ ਜੀ ਐਨੇ ਨਾ ਪਾਣੀ ਲੱਖ ਲੱਖ ਸੀ ਉੱਥੇ ਜਿੱਥੇ ਅਸੀਂ ਸੀਗੇ। ਉਹਨਾਂ ਨੇ ਕਿਹਾ ਨਾ ਬਾਰਗਾਂ 'ਚ ਵੜ ਜਾਓ। ਉੱਥੇ ਵੀ ਕਾਫੀ ਮਰ ਗਏ ਬਾਰਗਾਂ 'ਚ। ਅੱਲਾ ਜਾਣੇ ਕੋਈ ਬਿਮਾਰੀ ਐਸੀ ਪਈ, ਬੁਰਾ ਹਾਲ ਹੋਇਆ ਜੀ, ਬੜੀ ਮੁਸ਼ਕਿਲ ਨਾਲ ਪਹੁੰਚੇ ਇੱਥੇ। ਫਿਰ ਅਸੀਂ ਆ ਫੈਸਲਾਬਾਦ ਆ ਗਏ, ਇੱਥੋਂ ਫਿਰ ਕੈਂਪ 'ਚ ਇੱਥੇ ਆ ਗਏ ਇਸ ਪਿੰਡ। ਅੱਛਾ, ਤੇ ਜਦੋਂ ਉੱਥੋਂ ਤੁਸੀਂ ਟੁਰੇ ਸੀ, ਤੁਹਾਨੂੰ ਤੇ ਨਹੀਂ ਕੋਈ ਰਸਤੇ 'ਚ ਕੋਈ ਜਥਾ ਪਿਆ, ਕੋਈ ਇਸ ਤਰ੍ਹਾਂ ਦਾ ਸਿਸਟਮ ਹੋਇਆ? ਨਹੀਂ, ਅੱਛਾ, ਅਸੀਂ ਵੈਸੇ ਜੀ ਸਾਰੇ ਲੈ ਆਏ ਹਾਂ ਅਮਨੋਮਾਨ, ਹੋਰ ਕੋਈ ਸ਼ੈ ਨਹੀਂ ਆਉਂਦੀ ਜੀ। ਸਾਡਾ ਤਾਂ ਕੋਈ ਡੰਡੀ 'ਚ ਆਪਣੀ ਆਈ ਨਾ, ਕੋਈ ਇੱਕ ਦੋ ਮਰੇ ਸਾਡੇ, ਬਾਕੀ ਉੱਦਾਂ ਮਾਰਿਆ ਨਹੀਂ ਕਿਸੇ ਨੇ। ਤੇ ਇੱਥੇ ਜਦੋਂ ਆਏ ਆ ਤੁਸੀਂ, ਆ ਕੇ ਇੱਥੇ ਜਦੋਂ ਡੇਰੇ ਲਾਏ ਆ, ਜੀ ਲੱਗ ਗਿਆ ਸੀ ਤੁਹਾਡਾ? ਲੱਗਣਾ ਹੀ ਸੀ ਜੀ, ਕੀ ਕਰਨਾ ਸੀ। ਉਹਨੂੰ ਤੇ ਇੱਕੋ ਹੀ ਭਾਂਡੇ ਖਾਂਦੇ ਸੀ ਸਾਰੇ, ਤੇ ਬਚ ਕੇ ਆ ਗਏ ਅਸੀਂ। ਬੁਰਾ ਹਾਲ ਸੀ ਇੱਥੇ, ਇੱਕ ਇੱਕ ਮਕਾਨ ਦੇ ਵਿੱਚ 4-4 ਘਰ ਰਹੇ ਇੱਥੇ, ਬੜੀ ਮੁਸ਼ਕਿਲ ਨਾਲ ਇੱਥੇ ਆਏ ਜੀ। ਅੱਛਾ, ਇੱਕ ਗੱਲ ਜਿਹੜੀ ਨਾ ਉਹ ਬੜੀ ਅਸੀਂ ਸੁਣਦੇ ਆਏ ਆ, ਤੇ ਇਹ ਗੱਲ ਮਸ਼ਹੂਰ ਵੀ ਹੈਗੀ ਬਹੁਤ ਜ਼ਿਆਦਾ, ਕਿ ਉਹ ਮੈਨੂੰ ਸਹੀ ਤਰ੍ਹਾਂ ਜੁਮਲਾ ਯਾਦ ਨਹੀਂ ਹੈਗਾ, ਕਿ ਉਹ ਸਿੱਖੜੇ ਕਹਿੰਦੇ ਆ ਕਿ ਜੀ ਅਸੀਂ ਤੇ ਮਹਿਲ ਕਨਾਲੀਆਂ ਛੱਡੀਆਂ, ਜਦ ਕਿ ਸਾਨੂੰ ਉੱਥੇ ਸਾਨੂੰ ਮਿਲਿਆ ਕੁਝ ਨਹੀਂ। ਇਹ ਗੱਲ ਠੀਕ ਆ ਕਿ ਕਿੰਨੀ ਗੱਲ ਸੀ? ਦੇਖੋ ਜੀ, ਇਹ ਹੁਣ ਗੱਲ ਸੁਣਨਾ, ਉਹ ਇੱਥੇ ਤਾਂ ਅਸੀਂ ਉੱਥੇ। ਅਸੀਂ ਆਪਣੀ ਜਗ੍ਹਾ ਨੂੰ ਰੋਂਦੇ ਹਾਂ, ਅਸੀਂ ਕਹਿੰਦੇ ਸਾਡੇ ਬੜੀ ਬਹਾਰ ਸੀ, ਪਾਣੀ ਬਹੁਤ ਠੰਡੇ ਸੀ, ਫਸਲਾਂ ਬੜੀਆਂ ਹੁੰਦੀਆਂ ਸੀ, ਤੇ ਬੜੀ ਮੌਜ ਦੀ ਦੁਨੀਆ ਵੱਸਦੀ ਸੀ। ਉੱਥੇ ਆਉਣ ਨੂੰ ਕਿਸੇ ਦਾ ਦਿਲ ਹੀ ਨਹੀਂ ਸੀ ਕਰਦਾ, ਤੇ ਡਾਂਗ ਨਾ ਆਏ। ਹਾਂਜੀ, ਨਹੀਂ ਤਾਂ ਆਉਣਾ ਕਿਉਂ ਸੀ ਉੱਥੇ। ਤੇ ਇੱਥੇ ਤੁਹਾਨੂੰ ਜਿਹੜੀ ਥਾਂ ਲੱਭੀ, ਉਹ ਕਿੰਨੀ ਕੁ ਲੱਭੀ ਸੀ? ਫਿਰ ਇੱਥੇ ਆ ਕੇ ਗੁਜ਼ਾਰਾ ਕਿਵੇਂ ਕੀਤਾ? ਨਵੇਂ ਸਿਰੇ ਤੋਂ ਕਿੱਦਾਂ ਆਬਾਦ ਕੀਤਾ ਆਪਣੇ ਆਪ? ਇਹ ਜਿਹੜਾ ਜੀ ਸਾਡਾ ਪਿੰਡ ਸੀ, ਇੱਥੇ ਫਸਲ ਬੜੀ, ਉਹ ਜਿਹੜੇ ਅਗਲੇ ਇੱਥੇ ਕੋਈ ਕਮੀ ਕਾਰੀ ਸੀਗੇ ਵਿਚਾਰੇ, ਉਹਨਾਂ ਨੇ ਸਾਨੂੰ ਆਟਾ ਉਟਾ ਦਾਣੇ ਦੂਣੇ ਦੇ ਦੇਣੇ, ਹੈ ਜੀ। ਤੋ ਇੱਦਾਂ ਗੁਜ਼ਾਰਾ ਹੁੰਦਾ ਹੁੰਦੀਆਂ, ਫਿਰ ਫਸਲ ਆ ਗਈ, ਫਸਲ ਬੜੀ ਸੀ, ਪਿੰਡ ਵੀ ਬੜਾ ਚੰਗਾ ਸੀ। ਹਾਂਜੀ, ਤੇ ਬੜਾ ਅੱਛਾ ਗੁਜ਼ਾਰਾ ਹੋਇਆ। ਬਾਕੀ ਆਹ ਹੋਇਆ ਵੀ ਸਾਨੂੰ ਜ਼ਮੀਨ ਥੋੜ੍ਹੀ ਦਿੱਤੀ, ਮਤਲਬ ਉੱਥੇ ਦੀ ਨਿਸਬਤ ਇੱਥੇ ਸਾਨੂੰ ਨਾ ਅੱਧੀ ਵੀ ਨਹੀਂ ਦਿੱਤੀ, ਤੀਆ ਹਿੱਸਾ ਦਿੱਤਾ ਸਾਡਾ। ਹਾਂ, ਸਾਡਾ ਰਕਬਾ ਬਹੁਤ ਚੰਗਾ ਸੀ। ਰਕਬਾ ਵੈਸੇ ਪੰਜਾਬ ਦੀ ਵੰਡ ਸੀ, ਉਹ ਪੰਜਾਬ ਹੀ ਸੀ, ਬਹੁਤ ਜ਼ਿਆਦਾ ਰਕਬਾ। ਬਾਕੀ ਪਾਣੀ ਦਾ ਤੁਸੀਂ ਉਹ ਹੁਣ ਵੀ ਕਿਤੇ ਪੀ ਕੇ ਦੇਖੋ ਤਾਂ ਲੱਭਦਾ ਹੀ ਨਹੀਂ ਉੱਦਾਂ ਦਾ ਪਾਣੀ, ਬਹੁਤ ਠੰਡਾ ਪਾਣੀ, ਬੜੀ ਜ਼ਿਆਦਾ ਫਸਲ, ਰਕਬਾ ਬੜਾ ਇੱਦਾਂ ਦਾ ਸੀ। ਤੇ ਉਹ ਹੁਣ ਵੰਡ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਜੋ 47 ਦੀ ਗੱਲ ਕੀਤੀ ਜਾਂਦੀ ਹੈ, ਤੇ ਉਹ ਹੁਣ ਜਦੋਂ ਸਾਨੂੰ ਕੋਈ ਸਿੱਖ ਵੀ ਮਿਲਦਾ ਹੈਗਾ, ਤੇ ਉਹ ਵੀ ਇਹੀ ਗੱਲ ਸਾਨੂੰ ਕਹਿੰਦੇ ਹੈਗੇ ਆ ਕਿ ਜੀ ਇਹ ਪੰਜਾਬ ਦੀ ਵੰਡ ਹੋਈ ਹੈ, ਇਹ ਹਿੰਦੁਸਤਾਨ ਦੀ ਵੰਡ ਨਹੀਂ ਹੋਈ, ਇਹ ਪੰਜਾਬ ਦੀ ਵੰਡ ਹੋਈ ਹੈ, ਜਿਹਦੇ ਵਿੱਚ ਪੰਜਾਬ ਦੇ 2 ਟੋਟੇ ਕੀਤੇ ਗਏ ਨੇ। ਤੇ ਕਿਉਂਕਿ ਤੁਸੀਂ ਇਹ ਵੰਡ ਵੇਖੀ ਹੈ, ਠੀਕ ਹੈ, ਅਸੀਂ ਤੇ ਬਹੁਤ ਛੋਟੇ ਨਿਆਣੇ ਆ, ਅਸੀਂ ਤੁਹਾਡੇ ਸਾਹਮਣੇ, ਤੁਸੀਂ ਇਹ ਵੰਡ ਵੇਖੀ ਹੈ, ਤੁਸੀਂ ਉਹ ਵੀ ਮਾਹੌਲ ਦੇਖਿਆ, ਤੁਸੀਂ ਦੱਸੋ ਤੁਹਾਡੇ ਮੁਤਾਬਕ ਇਹ ਵੰਡ ਹੋਣੀ ਚਾਹੀਦੀ ਸੀ? ਅਸੀਂ ਤਾਂ ਕਹਿੰਦੇ ਜੀ ਨਹੀਂ ਸੀ ਹੋਣੀ ਚਾਹੀਦੀ, ਸਾਡਾ ਇਲਾਕਾ ਹੀ ਬਹੁਤ ਚੰਗਾ ਸੀ, ਸਾਨੂੰ ਇੱਥੇ ਦਿੱਤਾ ਕੁਛ ਨਹੀਂ। ਜ਼ਮੀਨ ਜਦ ਪੂਰੀ ਦੇ ਦਿੰਦੇ, ਦਿੱਲੀ ਸਾਡੀ ਸੀ, 12 ਮਰਬੇ ਸੀ ਰਕਬਾ ਸਾਡਾ, ਤੇ ਸਾਨੂੰ ਇੱਥੇ ਸਾਰੇ 5 ਮਰਬੇ ਲੱਭੇ। ਤੁਸੀਂ ਕੋਸ਼ਿਸ਼ ਵੀ ਨਹੀਂ ਕੀਤੀ ਕੋਈ ਇੱਕ ਅੱਧਾ ਜਾਨਵਰ, ਕੋਈ ਸ਼ੈ, ਘਰੋਂ ਕੋਈ ਜਿਹੜਾ ਜੋ ਬਾਜੀ ਆਪਣੀ ਜਾਨ ਲੈ ਕੇ ਨਿਕਲੇ ਆ, ਇਹ ਲਾ ਲਓ ਸਾਹਿਬ। ਆ ਸੋਨਾ ਕਿਹੜਾ ਭਾਰਾ ਹੁੰਦਾ, ਜੇਬ 'ਚ ਪਾ ਕੇ ਵੀ ਬੰਦਾ ਲੈ ਆਉਂਦਾ। ਉਹਨਾਂ ਨੇ ਕਿਹਾ ਜੀ ਆਪਣੀ ਜਾਨ ਬਚਾਓ, ਸੋਨਾ ਵੀ ਨਹੀਂ ਚੱਕਣਾ। ਉਹ ਫਿਰ ਲਾਲ ਦੇ ਪਿੰਡਾਂ ਦੇ ਚਮਾਰ ਚਮੂਰ ਜਿਹੜੇ ਸੀ, ਸਿੱਖ ਸੁੱਖ ਲੈ ਗਏ, ਹਰ ਸ਼ੇ ਚੁੱਕ ਲਈ। ਤੁਸੀਂ ਕੋਈ ਆਪਣੀ ਅੱਖਾਂ ਦੇ ਸਾਹਮਣੇ ਹੁੰਦੀ ਵੇਖੀ ਕੋਈ ਵੰਡ ਟੁੱਕ? ਮੈਂ ਜੀ ਘੋੜੀ 'ਤੇ ਸੀ, ਤੇ
ਇਸ ਪਾਸੇ ਨੂੰ ਮਾਰੀ ਨਿਗਾਹ ਲਹਿੰਦੇ ਪਾਸੇ ਤੇ ਤਕਰੀਬਨ 2-3 ਕਿੱਲਿਆਂ ਜਾਂ 5 ਕਿੱਲਿਆਂ 'ਚ ਲਾਸ਼ਾਂ ਹੀ ਪਈਆਂ ਸੀ, ਇਹ ਜਿੱਦਾਂ ਉਂਗਲਾਂ ਇੰਨੀ ਲਾਸ਼ ਪਈ ਸੀ। ਉਹ ਮਾਰ ਕੇ ਉੱਥੇ ਅੱਲਾ ਜਾਣੇ 35 ਮਾਰ ਦਿੱਤਾ ਜਾਂ ਕੀ ਬਣਿਆ। ਬਹੁਤ ਮਰੇ ਤਾਂ ਬਹੁਤ, ਅੱਧੇ ਵੀ ਨਹੀਂ ਆਏ ਇੱਥੇ। ਹਾਂ ਬਹੁਤ ਬੰਦ ਇਹਨਾਂ ਨੇ ਨਾਲੇ ਉਹਨਾਂ ਦਾ ਇਲਾਕਾ ਸੀ, ਜਥੇ ਬਣੇ ਸੀ, ਅਸਲਾ ਵੀ ਸੀ। ਸਾਡੇ ਕੋਲ ਪਲੈਨਾਂ ਵੀ ਲੈ ਲਈਆਂ ਗੱਡੇ ਦੇ, ਜਿਹੜੇ ਕੋਈ ਗੱਡੇ ਦੀ ਪਲੈਨ ਸੀ ਨਾ ਬਹੁਤ ਹੱਕ ਦਾ, ਉਹ ਵੀ ਲੈ ਲਿਆ। ਕੋਈ ਸ਼ਾਇਦ ਛੋਟੀ ਨਹੀਂ ਹੱਥ 'ਚ ਰਹਿਣ ਦਿੱਤੀ ਪਈ। ਹਾਂਜੀ ਅਸਲਾ ਤਾਂ ਤੁਹਾਨੂੰ ਪਤਾ ਵੀ ਹੈ ਹੀ ਨਹੀਂ। ਬਸ ਜੀ ਉਹ ਹਾਲ ਜਿਹਨੇ ਦੇਖਿਆ ਉਹ ਤਾਂ ਨਹੀਂ ਭੁੱਲਦਾ, ਤੇ ਜਿਹਨੇ ਦੇਖੇ ਨੇ ਉਹਨੂੰ ਪਤਾ ਸੰਨ 47 ਕੀ, ਉਹਦਾ ਨਾਂ ਹੀ ਲੈਂਦਾ ਨਾ। ਪਰ ਜਿਹਨੇ ਦੇਖਿਆ ਉਹਨਾਂ ਨੂੰ ਪਤਾ ਵੀ ਸੰਨ 47 ਕੀ ਆ, ਉਹ ਸਾਨੂੰ ਪਤਾ ਵੀ ਕੀ ਆ, ਕਿ ਉਹ ਅੱਖਾਂ ਨਾਲ ਜੀ ਦੇਖਿਆ ਸਭ ਕੁਝ। ਫਿਰ ਬਿਆਸਾ ਦਰਿਆ ਰੋੜ ਕੇ ਲੈ ਗਿਆ ਖਲਕਤ, ਗੱਡੇ ਰੁੜ ਗਏ, ਪਸ਼ੂ ਰੁੜ ਗਏ ਜਿਹੜੇ ਕੋਈ ਗੱਡੇ ਦੇ ਆਏ ਸੀ। ਅਸੀਂ ਤਾਂ ਘੋੜੀ 'ਤੇ ਸੀ, ਘੋੜੀ ਪਾਣੀ ਪੂਣੀ ਤੁਹਾਨੂੰ ਪਤਾ ਵੀ ਨਹੀਂ ਬਣਦੀ। ਹਾਂ ਬੜਾ ਹਾਲ ਭੈੜਾ ਸੀ ਜੀ ਉਦੋਂ ਹੋਇਆ ਜੀ। ਅੱਛਾ ਬਜ਼ੁਰਗੋ, ਤੁਸੀਂ ਤੇ ਖੈਰ ਤੁਹਾਨੂੰ ਉਦੋਂ ਹੋਸ਼ ਵੀ ਸੀ, ਹੁਣ ਤੁਹਾਨੂੰ ਆਪਣਾ ਪਿੰਡ ਯਾਦ ਆਉਂਦਾ ਹੈਗਾ? ਮੈਂ ਕਿਹਾ ਜੀ ਉੜ ਕੇ ਚੱਲਿਆ ਤੇ ਬੜੀ ਕੋਸ਼ਿਸ਼ ਕਰਦਾ, ਪਿੰਡ ਵਾਲਿਆਂ ਨੂੰ ਪਤਾ ਵੀ ਮੈਂ ਕਿਸੇ ਤਰੀਕੇ ਨਾਲ ਪਹੁੰਚ ਜਾਵਾਂ ਉੱਥੇ। ਅੱਛਾ ਹਾਂਜੀ ਇੱਕ ਵਾਰੀ ਉਹ ਇੱਥੇ ਬੰਦੇ ਕਈ ਸਵਾਲ ਕਰਦੇ ਵੀ ਜੇ ਤੁਸੀਂ ਜਾਓ, ਮੈਂ ਕਿਹਾ ਪਿੰਡਾਂ ਦੇ ਪਿੰਡ ਆਉਣਗੇ, ਕਿਉਂ ਬੁੜਿਆਂ ਦਾ ਤਲਕ ਸੀ ਸਿੱਖਾਂ ਨਾਲ ਬੜਾ। ਸਿੱਖ ਹੈ ਤੇ ਚੰਗੇ ਸੀ, ਪਰ ਉਦੋਂ ਹੀ ਬਾਕਾ ਬਣ ਗਿਆ ਇਹਨਾਂ ਨੂੰ ਕੋਈ। ਹਾਂਜੀ ਬਹੁਤ ਚੰਗੇ ਸੀ ਸਾਡੇ ਭਰਾ ਸੀ। ਤੋ ਨਸਲ ਤਾਂ ਗੱਲ ਤਾਂ ਸੁਣੋ, ਨਸਲ ਤਾਂ ਆਪਣੀ ਆ। ਹਿੰਦੂ ਨਹੀਂ ਰਲ ਸਕਦਾ, ਉਹ ਤਾਂ ਰਲ ਸਕਦੇ ਆ। ਹਾਂਜੀ ਉਹ ਹਾਲ ਅੱਲਾ ਮਾਫੀ ਦੇਵੇ। ਜਿਹੜਾ ਟੁੱਟਾਵਾਂ ਹੀ ਆ ਬੰਦਾ ਹੁਣ ਰਹਿੰਦਾ, ਉਹਨਾਂ ਨੂੰ ਪੁੱਛੋ ਵੀ ਕਿਸੇ ਦੇ ਵੀ ਕੀ ਹਾਲ ਹੋਇਆ। ਹਾਂਜੀ ਹਾਲ ਬੜਾ ਭੈੜਾ ਹੋਇਆ, ਭੁੱਖੇ ਰਹਿ, ਬੁਰਾ ਹਾਲ। ਅੱਛਾ ਹੁਣ ਆਖਰੀ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਵੇਲਾ ਹੁੰਦਾ ਉਹ ਬਹੁਤ ਥੋੜ੍ਹਾ ਹੁੰਦਾ ਹੈਗਾ। ਤੁਸੀਂ ਮੈਨੂੰ ਆਖਰੀ ਗੱਲਬਾਤ ਇਹ ਕਿ ਤੁਸੀਂ 47 ਵੀ ਵੇਖੀ, ਉਹ ਇਤਿਹਾਸਿਕ ਜਿਹੜੀ ਵੰਡ ਹੈਗੀ ਸੀ ਉਹ ਵੀ ਦੇਖੀ ਤੁਸੀਂ। ਜਿਹੜੇ ਆ ਸਾਡੇ ਬੱਚੇ ਨੇ ਉਹਨਾਂ ਨੂੰ ਕੀ ਕੋਈ ਨਸੀਹਤ ਕਰੋ, ਕੋਈ ਗੱਲਬਾਤ ਕੋਈ ਆਪਣੀ ਸਾਂਝੀ ਕਰੋ, ਕੋਈ ਨਸੀਹਤ ਕਰੋ ਨਿਆਣਿਆਂ ਨੂੰ ਜਿਹੜੇ ਵੇਖ ਰਹੇ ਨੇ, TV ਦੇਖ ਰਹੇ ਨੇ ਜਿਹੜੇ ਸਾਡੇ। ਉਹਨੂੰ ਇਹ ਕਹਿੰਦੇ ਵੀ ਇਤਫਾਕ ਨਾਲ ਰਹੋ। ਅਸੀਂ ਤਾਂ ਜੋ ਦੇਖਿਆ ਉਹ ਤਾਂ ਇਹੀ ਆ ਵੀ ਇਕੱਠੇ ਹੀ ਰਵਾਂਗੇ ਅਸੀਂ, ਮਤਲਬ ਜੋ ਕੁਝ ਦੇਖਿਆ ਸੀ। ਪਰ ਹੁਣ ਲੋਕ ਫੇਰ ਬਦਲ ਗਏ ਜੀ, ਕੋਈ ਨਹੀਂ ਪੁੱਛਦਾ। ਹਾਂਜੀ ਤੇ ਚੰਗੇ ਰਹਿਣਗੇ, ਇਤਫਾਕ ਰੱਖਣਗੇ ਤਾਂ ਜੋ ਬਰਕਤ ਇਤਫਾਕ 'ਚ ਆ ਉਹ ਉੱਦਾਂ ਤਾਂ ਨਹੀਂ ਨਾ ਹੋ ਸਕਦੀ। ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਜਜ਼ਾਕ ਅੱਲਾ।